ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਕਿ ਕੀ ਕੁਛ ਹੋ ਰਿਹਾ ਭਾਰਤ ਜਾਂ ਭਾਰਤ ਦੇ ਹੋਰ ਹਿੱਸਿਆਂ ਵਿੱਚ ਪੰਜਾਬ ਦੇ ਵਿੱਚ ਉਸ 'ਤੇ ਖਬਰ 'ਤੇ ਨਜ਼ਰ ਮਾਰਾਂਗੇ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500। ਸਾਊਥ ਵੈਸਟ ਫਾਰਮੇਸੀ ਵਾਲੇ ਬਿਕਰਸਵੀਲ ਤੋਂ ਜਿਨ੍ਹਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਵਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵੰਤ ਸਿੰਘ ਜੀ ਉਪਾਓ ਜੁੱਬਾ ਸਿਟੀ, ਸਤਨਾਮ ਸਿੰਘ ਜੀ ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਹਾਂ ਕਿ ਆਪ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ ਆਪਾਂ ਗੱਲ ਕਰਦੇ ਹਾਂ ਨਤੀਸ਼ ਕੁਮਾਰ ਦੀ। ਭਾਰਤ ਦੀ ਰਾਜਨੀਤੀ ਵਿੱਚ ਡਰਾਮੇ ਬਹੁਤ ਜ਼ਿਆਦਾ ਆ। ਉਸਨੇ ਅਸਤੀਫਾ ਦੇ ਦਿੱਤਾ ਸੀ ਤਾਂ ਹੁਣ ਮੁੜ ਕੇ ਫਿਰ ਸਹੁੰ ਚੱਕਣਗੇ। ਬਿਲਕੁਲ ਜੀ, ਐਕਚੁਅਲੀ ਕੱਲ ਇਹ ਡਰਾਮਿਆਂ ਦਾ ਦਿਨ ਹੀ ਜਿਹੜਾ ਜੀ ਉਹ ਰਿਹਾ। ਜਿਵੇਂ ਕਹਿੰਦੇ ਆ ਕਿ ਸਿਆਸਤ ਦੇ ਵਿੱਚ ਨਾ ਕੋਈ ਪੱਕਾ ਦੁਸ਼ਮਣ ਹੁੰਦਾ ਤੇ ਨਾ ਕੋਈ ਪੱਕਾ ਜਿਹੜਾ ਜੀ ਦੋਸਤ ਹੀ ਹੁੰਦਾ। ਸੋ ਇਸੇ ਤਰੀਕੇ ਦੇ ਨਾਲ 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਹੋਰਾਂ ਨੂੰ ਲਿਆਂਦਾ ਸੀਗਾ ਸਾਹਮਣੇ ਕਿ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਉਹ ਹੋਣਗੇ ਜੇ ਭਾਰਤੀ ਜਨਤਾ ਪਾਰਟੀ ਜਿੱਤੀ, ਤਾਂ ਉਦੋਂ ਅਸਤੀਫਾ ਦੇ ਦਿੱਤਾ ਸੀਗਾ NDA ਤੋਂ ਨੀਤੀਸ਼ ਕੁਮਾਰ ਹੋਰਾਂ ਨੇ, ਇਹ ਕਹਿ ਕੇ ਕਿ ਜਿਹਦਾ ਨਾਮ ਗੁਜਰਾਤ ਦੇ ਦੰਗਿਆਂ ਦੇ ਵਿੱਚ ਬੋਲਦਾ ਹੈ, ਜੇ ਭਾਰਤੀ ਜਨਤਾ ਪਾਰਟੀ ਉਹਨੂੰ ਪ੍ਰਧਾਨ ਮੰਤਰੀ ਜਿਹੜਾ ਬਣਾਉਣਾ ਚਾਹੁੰਦੀ ਹੈ ਤੇ ਉਹ NDA ਦਾ ਪਾਰਟ ਨਹੀਂ ਰਹਿਣਗੇ, ਉਹ ਹਟ ਗਏ ਸੀਗੇ ਪਾਸੇ। ਤੇ ਕੱਲ ਜਦੋਂ ਨੀਤੀਸ਼ ਕੁਮਾਰ ਹੋਰਾਂ ਦਾ ਅਸਤੀਫਾ ਜਿਹੜਾ ਜੀ ਆਇਆ ਤਾਂ ਉਦੋਂ ਬਾਅਦ ਸਭ ਤੋਂ ਪਹਿਲਾ ਟਵੀਟ ਜਿਹੜਾ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਆਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਨੀਤੀਸ਼ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਦੇ ਮਾਮਲੇ ਦੇ ਵਿੱਚ ਵਧਾਈ ਦਿੰਦੇ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ NDA ਦੇ ਵਿੱਚ ਵਾਪਸੀ ਕਰਕੇ ਉਹਨਾਂ ਦੀ ਘਰ ਵਾਪਸੀ ਜਿਹੜੀ ਹੈ ਜੀ ਉਹ ਹੋਊਗੀ। ਇਹ ਘਟਨਾ ਜਿਹੜੀ ਸਾਰੀ ਇਸੇ ਤਰੀਕੇ ਦੇ ਨਾਲ ਕੋਈ ਚੱਲੀ ਕਿ ਨੀਤੀਸ਼ ਕੁਮਾਰ ਹੋਰੀ ਅਸਤੀਫਾ ਦੇ ਆਏ। ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਮੀਟਿੰਗ ਜਿਹੜੀ ਹੋਈ ਉਹਦੇ ਵਿੱਚ ਨੀਤੀਸ਼ ਕੁਮਾਰ ਹੋਰਾਂ ਨੂੰ ਮਦਦ ਦੇਣ ਦਾ ਐਲਾਨ ਕਰਤਾ ਭਾਰਤੀ ਜਨਤਾ ਪਾਰਟੀ ਨੇ। ਬਿਹਾਰ ਦੇ ਵਿੱਚ ਇੱਕ ਨਵੇਂ ਗੱਠਜੋੜ ਵਾਲੀ ਜਿਹੜੀ ਹੈ ਜੀ ਉਹ ਸਰਕਾਰ ਅੱਜ ਹੋਂਦ ਦੇ ਵਿੱਚ ਆ ਜਾਊਗੀ। ਜਿਹੜੇ ਨੀਤੀਸ਼ ਕੁਮਾਰ ਹੋਰਾਂ ਦੀ ਪਾਰਟੀ ਹੈ ਜੀ ਉਹਦਾ ਗੱਠਜੋੜ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਊਗਾ। ਅੱਜ ਨੀਤੀਸ਼ ਕੁਮਾਰ ਹੋਰੀ ਜਿਹੜਾ ਜੀ ਇੱਕ ਵਾਰੀ ਫਿਰ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕਣਗੇ, ਪਰ ਜਿਹੜੀ ਇਹ ਸਹੁੰ ਹੈ ਜੀ ਇੱਕ ਨਵੀਆਂ ਸਮੀਕਰਨਾਂ ਦੇ ਤਹਿਤ ਹੋਊਗੀ। 20 ਮਹੀਨੇ ਪੁਰਾਣੀ ਜਿਹੜੀ ਹੈ ਜੀ RJD ਤੇ JDU ਦਾ ਗੱਠਜੋੜ ਸੀ ਉਹ ਟੁੱਟ ਗਿਆ। ਅੱਜ JDU ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਾਂਝੇ ਤੌਰ ਦੇ ਉੱਤੇ ਸਰਕਾਰ ਨਵੀਂ ਬਣਾਊਗੀ। ਉਹਨਾਂ ਦੇ ਨਾਲ 27 ਹੋਰ ਮੰਤਰੀ ਜਿਹੜੇ ਆ ਜੀ ਉਹ ਸਹੁੰ ਚੁੱਕਣਗੇ। ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਕਿਹਾ ਕਿ ਜੇ ਨੀਤੀਸ਼ ਕੁਮਾਰ ਹੋਰਾਂ ਨੂੰ ਆਪਣੇ ਆਪ ਤੇ ਇੰਨਾ ਹੀ ਭਰੋਸਾ ਤੇ ਉਹਨਾਂ ਨੂੰ ਨਵੇਂ ਸਿਰਿਓਂ ਲੋਕ ਫਤਵਾ ਜਿਹੜਾ ਜੀ ਉਹ ਲੈਣਾ ਪੈਣਾ, ਜਦੋਂ ਕਿ ਨੀਤੀਸ਼ ਕੁਮਾਰ ਹੋਰਾਂ ਨੇ ਇਹ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਸਨ ਕਿ ਕਿਸੇ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਜਿਹੜਾ ਜੀ ਉਹਨੂੰ ਤੋਂ ਰਹਿਤ ਸਰਕਾਰ ਚਲਾ ਸਕਣ, ਪਰ ਉਹ ਕਹਿੰਦੇ ਕਿ ਮੌਜੂਦਾ ਜਿਹੜੀਆਂ ਸਮੱਸਿਆਵਾਂ ਸੀ ਉਹਦੇ ਤਹਿਤ ਉਹ ਸਰਕਾਰ ਨਹੀਂ ਸੀ ਚਲਾ ਸਕਦੇ। ਐਕਚੁਅਲੀ ਇਹ ਸਾਰਾ ਮਾਮਲਾ ਵਿਗੜਿਆ ਜੀ ਜਿਹੜਾ ਤੇਜਸਵੀ ਯਾਦਵ ਜਿਹਦੇ ਉੱਤੇ CBI ਨੇ ਪਿਛਲੇ ਦਿਨੀ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ ਸੀਗਾ। ਸੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਡੈਂਟ ਪਾਉਣ ਦੇ ਵਿੱਚ ਸਫਲ ਰਹੀ ਆ ਮਹਾ ਗੱਠਜੋੜ ਦੇ, ਔਰ ਜਿਹੜਾ ਬਿਹਾਰ ਦੇ ਵਿੱਚ ਬਣਿਆ ਸੀ ਉਹਨੇ ਇੱਕ ਕਿਸਮ ਦੇ ਨਾਲ ਤੋੜ ਦਿੱਤਾ। ਇਹਨੂੰ 2019 ਦੀਆਂ ਤਿਆਰੀਆਂ ਦੇ ਵਜੋਂ ਹੀ ਵੇਖਿਆ ਜਾ ਸਕਦਾ। ਬਿਲਕੁਲ ਜੀ, ਜਿੱਥੇ ਤੋੜ ਵਿਛੋੜੀ ਹੁਣੇ ਚੱਲਣ ਲੱਗ ਪਈ ਆ, ਹੁਣੇ ਹੀ ਜਮਾ ਘਟਾਓ ਹੋਣ ਲੱਗ ਗਈ ਆ। ਤੇ ਅੱਗੇ ਆਪਾਂ ਪੰਜਾਬ ਦੇ ਕਰਜ਼ੇ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ RBI ਦੇ ਦਫ਼ਤਰ ਵਿੱਚ ਪਹੁੰਚੀ। ਬਿਲਕੁਲ ਜੀ, ਐਕਚੁਅਲੀ ਹੱਥ ਪੈਰ ਤਾਂ ਜਿਹੜੇ ਆ ਜੀ ਉਹ ਸਰਕਾਰ ਦੇ ਵੱਲੋਂ ਮਾਰੇ ਜਾ ਰਹੇ ਨੇ ਕਿ ਜਿੱਥੋਂ ਕਿਤੇ ਹੋ ਸਕਦਾ ਜੀ ਕਿਤੇ ਨਹੁੰ ਫਸਦਾ ਨਜ਼ਰ ਆਵੇ। ਪੰਜਾਬ ਦੇ ਵਿੱਤੀ ਸੰਕਟ ਤੇ ਖੇਤੀ ਕਰਜ਼ਿਆਂ ਦੇ ਹੱਲ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਜਿਹੜੀ ਹੈ ਜੀ ਉਹ ਭਾਰਤੀ ਰਿਜ਼ਰਵ ਬੈਂਕ ਤੇ ਨਬਾਰਡ ਦੇ ਦਰਬਾਰ 'ਚ ਪਹੁੰਚ ਗਈ ਹੈ ਜੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਜਿਹੜੇ ਨੇ ਉਹਨਾਂ ਨੇ ਬਾਕੀ ਜਿਹੜੇ ਨੇ ਜੀ ਆਪਣੇ
ਅਮਲੇ ਨੂੰ ਨਾਲ ਲੈ ਕੇ ਉਚੇਚੇ ਤੌਰ ਦੇ ਉੱਤੇ ਮੁੰਬਈ ਪਹੁੰਚ ਗਏ ਨੇ। ਵਿੱਤ ਮੰਤਰੀ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਅੱਜ RBI ਤੇ NABARD ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਪੰਜਾਬ ਦੇ ਨੁਮਾਇੰਦਿਆਂ ਨੇ RBI ਨੂੰ ਰਿਕੁਐਸਟ ਕੀਤੀ ਆ ਕਿ ਕਿਸਾਨਾਂ ਦੇ ਖਾਤੇ NPA ਨਾ ਐਲਾਨੇ ਜਾਣ ਤਾਂ ਕਿ ਕਿਸਾਨਾਂ ਨੂੰ ਕਰਜ਼ਾ ਲੈਣ 'ਚ ਕੋਈ ਦਿੱਕਤ ਨਾ ਆਵੇ। ਰਾਜ ਸਰਕਾਰ ਦੇ ਏਜੰਡੇ ਦੇ ਉੱਤੇ ਸਰਕਾਰ ਸਿਰ ਚੜੇ ਕਰਜ਼ੇ ਨੂੰ ਰੀਸਟਰਕਚਰ ਮੁੜ ਤੋਂ ਜਿਹੜਾ ਜੀ ਵਿਉਂਤਣਾ ਤੇ ਕਿਸਾਨੀ ਕਰਜ਼ਿਆਂ ਦੀ ਮੁਆਫੀ ਸੰਬੰਧੀ ਬੈਂਕਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਬਣਾਉਣੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੋਣ ਵਾਅਦੇ ਦੇ ਮੁਤਾਬਕ ਛੋਟੇ ਕਿਸਾਨਾਂ ਦੇ 2 ਲੱਖ ਰੁਪਏ ਦੇ ਫਸਲੀ ਕਰਜ਼ੇ ਮਾਫ ਕਰਨ ਦਾ ਐਲਾਨ ਤਾਂ ਕੀਤਾ ਸੀਗਾ, ਪਰ ਇਹਨੂੰ ਅਜੇ ਤੱਕ ਅਮਲੀ ਰੂਪ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਸਕਿਆ। ਜਿਹੜਾ ਕੈਪਟਨ ਸਰਕਾਰ ਨੇ ਜਿਹੜਾ ਕਰਜ਼ਾ ਮੁਆਫ ਕਰਨਾ ਹੈ ਉਹਦੇ ਵਿੱਚ 3600 ਕਰੋੜ ਰੁਪਏ ਦੇ ਕਰੀਬ ਸਹਿਕਾਰੀ ਬੈਂਕਾਂ ਦਾ ਕਰਜ਼ਾ ਤੇ 5,500 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਵਪਾਰਕ ਬੈਂਕਾਂ ਦਾ। ਵਿੱਤ ਵਿਭਾਗ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਕਹਿੰਦੇ ਆ ਕਿ ਪੰਜਾਬ ਦੇ ਸਿਰ ਚੜੇ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ ਦੀ ਸਮੱਸਿਆ ਬਾਰੇ ਵੀ RBI ਦੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਜੀ ਉਹ ਅੱਜ ਚਰਚਾ ਕੀਤੀ ਜਾਊਗੀ। ਇਹਦੇ ਵਿੱਚੋਂ ਕੀ ਨਿਕਲਦਾ ਹੈ ਇਸ ਮੀਟਿੰਗ ਦੇ, ਇਹਦੇ ਵਾਸਤੇ ਅਜੇ ਜਿਹੜਾ ਜੀ ਉਹ ਇੰਤਜ਼ਾਰ ਹੀ ਕਰਨਾ ਪਊਗਾ ਜੀ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਸੁਸ਼ਮਾ ਸਵਰਾਜ ਦੀ ਗੱਲ ਕਰਦਿਆਂ ਨੂੰ ਵੀ ਕਿੰਨੇ ਦਿਨ ਹੋ ਗਏ ਆ ਕਿ ਜਿਹੜੇ ਲਾਪਤਾ ਹੋ ਗਏ ਸੀ ਨੌਜਵਾਨ, ਉਹਨਾਂ ਦਾ ਉੱਲਾ ਰੱਖਿਆ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਨੇ ਇਹ ਮੰਨ ਲਿਆ ਕਿ ਉਹਨਾਂ ਦੀ ਕਦੇ ਵੀ ਕੋਈ ਸੰਪਰਕ ਨਹੀਂ ਹੋਇਆ। ਚੁਫੇਰਿਓਂ ਤੁਸੀਂ ਇਹ ਕਹਿ ਲਓ ਕਿ ਫਸ ਜਾਣ ਕਰਕੇ ਜਿਹੜਾ ਜੀ ਇਹ ਮੰਨਿਆ ਗਿਆ। ਪਹਿਲਾਂ ਤਾਂ ਜਿਹੜੇ ਜੀ ਉਹ ਬਾਰ-ਬਾਰ ਜਿਹੜਾ ਸਦਨ ਦੇ ਵਿੱਚ ਇਹ ਕਹਿੰਦੇ ਰਹੇ ਕਿ ਉਹਨਾਂ ਲਗਾਤਾਰ ਜਿਹੜੇ ਜੀ ਇਹ ਸੰਪਰਕ ਦੇ ਵਿੱਚ ਨੇ 39 ਲੋਕ ਕਿੱਥੋਂ ਸੰਪਰਕ ਦੇ ਵਿੱਚ ਨੇ, ਉਹਨਾਂ ਦੇ ਸੂਤਰ ਕੀ ਨੇ, ਇਹਦੇ ਬਾਰੇ ਦੇ ਵਿੱਚ ਉਹ ਹਮੇਸ਼ਾ ਉਹਲਾ ਜਿਹੜਾ ਸੀਗਾ ਜੀ ਉਹ ਰੱਖਦੇ ਰਹੇ। ਐਕਚੁਅਲੀ ਕਹਾਣੀ ਜਿਹੜੀ ਹੈ ਜੀ ਉਦੋਂ ਖਰਾਬ ਹੋ ਗਈ ਜਦੋਂ ਪਿਛਲੇ ਦਿਨੀ ਜਿਹੜੇ ਇਰਾਕ ਦੇ ਵਿਦੇਸ਼ ਮੰਤਰੀ ਸੀ ਤੇ ਭਾਰਤ ਦੇ ਦੌਰੇ ਤੇ ਆਏ। ਇੱਥੇ ਆ ਕੇ ਉਹਨਾਂ ਨੇ ਕਹਿਤਾ ਸਾਡਾ ਕੋਈ ਸੰਪਰਕ ਜਿਹੜਾ ਜੀ ਇਹਨਾਂ ਦੇ ਨਾਲ ਹੈ ਨੀ ਗਾ, ਜਿਹੜੇ 39 ਭਾਰਤੀ ਲਾਪਤਾ ਹੋ ਗਏ ਸੀਗੇ। ਉਸ ਤੋਂ ਬਾਅਦ ਜਿਹੜੀ ਵਿਰੋਧੀ ਧਿਰ ਸੀ ਜੀ ਉਹਨੇ ਇਹ ਇਸ਼ੂ ਚੁੱਕਣਾ ਸ਼ੁਰੂ ਕਰਤਾ ਕਿ ਸਦਨ ਨੂੰ ਗੁੰਮਰਾਹ ਕੀਤਾ ਗਿਆ ਔਰ ਇਹ ਗੁੰਮਰਾਹ ਜਿਹੜਾ ਸੀਗਾ ਜੀ ਵਿਦੇਸ਼ ਮੰਤਰੀ ਨੇ ਕੀਤਾ, ਜਿਹਦੇ ਕਰਕੇ ਵਿਦੇਸ਼ ਮੰਤਰੀ ਨੂੰ ਜਿਹੜਾ ਸੀਗਾ ਜੀ ਜਵਾਬ ਦੇਣਾ ਪੈ ਗਿਆ ਲੋਕ ਸਭਾ ਦੇ ਵਿੱਚ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲੋਕ ਸਭਾ ਦੇ ਵਿੱਚ ਜਵਾਬ ਵਿਰੋਧੀ ਧਿਰ ਮੰਗ ਰਹੀ ਆ, ਮਿਲ ਤਾਂ ਨਹੀਂ ਸੀ ਰਿਹਾ ਕਿ ਲੋਕ ਸਭਾ ਜਿਹੜੀ ਆ ਉਹ ਚੱਲ ਨਹੀਂ ਸੀ ਰਹੀ ਚੱਲੀ। ਤੇ ਸੁਸ਼ਮਾ ਸਵਰਾਜ ਹੋਰਾਂ ਨੇ ਇਹ ਕਿਹਾ ਜੀ ਕਿ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਤਾਂ ਉਹਨਾਂ ਨੇ ਰੱਦ ਕੀਤਾ। ਉਹਨਾਂ ਕਿਹਾ ਕਿ 39 ਭਾਰਤੀਆਂ ਦੇ ਮਾਰੇ ਜਾਣ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ। ਉਹਨਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਉਹ ਮ੍ਰਿਤਕ ਐਲਾਨ ਕੇ ਉਹਨਾਂ ਨੂੰ ਪਾਪ ਨਹੀਂ ਕਰਨਗੇ, ਭਾਵ ਕਿ ਪਾਪ ਤੇ ਪੁੰਨ ਤੇ ਆ ਕੇ ਜਿਹੜੀ ਹੈ ਜੀ ਇਹ ਕਹਾਣੀ ਖੜੀ ਹੋ ਗਈ। ਉਹਨਾਂ ਨੇ ਇਹ ਵੀ ਕਿਹਾ ਕਿ 39 ਭਾਰਤੀਆਂ ਦੀ ਮੌਤ ਦੇ ਬਾਰੇ ਜਦੋਂ ਤੱਕ ਕੋਈ ਸਬੂਤ ਨਹੀਂ ਮਿਲਦਾ ਇਹ ਫਾਈਲ ਜਿਹੜੀ ਹੈ ਜੀ ਉਹ ਬੰਦ ਨਹੀਂ ਕੀਤੀ ਜਾਊਗੀ। ਉਹਨਾਂ ਨੇ ਕਿਹਾ ਜਿਹੜੀਆਂ ਮਿਸਾਲਾਂ ਦਿੱਤੀਆਂ ਉਹ ਬੜੀਆਂ ਅਜੀਬੋ-ਗਰੀਬ। ਕਹਿੰਦੇ ਵੀਅਤਨਾਮ ਅਜੇ ਵੀ ਆਪਣੇ ਫੌਜੀਆਂ ਨੂੰ ਲੱਭ ਰਿਹਾ ਜਿਹੜੇ ਕਿ ਵੀਅਤਨਾਮ ਦੀ ਜੰਗ ਦੇ ਵਿੱਚ ਲਾਪਤਾ ਹੋ ਗਏ ਸੀ ਜਾਂ ਮਾਰੇ ਗਏ ਸੀ। ਇਹ ਵੀ ਮਿਸਾਲ ਦਿੱਤੀ ਕਿ ਦੂਜੇ ਵਿਸ਼ਵ ਯੁੱਧ ਦੇ ਵਿੱਚ ਲਾਪਤਾ ਹੋਏ ਫੌਜੀਆਂ ਦੀ ਅਮਰੀਕਾ ਅਜੇ ਵੀ ਭਾਲ ਜਿਹੜੀ ਹੈ ਜੀ ਉਹ ਕਰ ਰਿਹਾ। ਇਹਦੇ ਉੱਤੇ ਜਿਹੜਾ ਸੀਗਾ ਜੀ ਥੋੜਾ ਕਟਾਕਸ਼ ਕਰਦੇ ਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਰੋਕ ਕੇ ਸੁਸ਼ਮਾ ਸਵਰਾਜ ਹੋਰਾਂ ਨੂੰ ਕਿਹਾ ਕਿ ਜਿਹੜੇ ਲੱਭ ਗਏ, ਜਿਹੜੇ ਭਾਰਤ ਤੇ ਪਾਕਿਸਤਾਨ ਦੀ ਜੰਗ ਵਾਲੀ ਗੱਲ ਸੀ, ਉਹਨਾਂ ਦੇ ਘਰ ਦੇ ਉਹਨਾਂ ਨੂੰ ਉਡੀਕੀ ਜਾਂਦੇ ਆ, ਉਹ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹੈ, ਉਹ ਕਿਹੜਾ ਫਿਰ ਤੁਸੀਂ ਜਿਹੜਾ ਜੀ ਉਹ ਲੈ ਆਂਦੇ। ਇਹਦਾ ਕੋਈ ਜਵਾਬ ਜਿਹੜਾ ਸੀਗਾ ਜੀ ਉਹ ਸੁਸ਼ਮਾ ਸਵਰਾਜ ਹੋਰਾਂ ਨੂੰ ਨਹੀਂ ਆਇਆ। ਤਾਂ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ 39 ਜਿਹੜੇ ਲੋਕ ਲਾਪਤਾ ਹੋਏ ਸੀਗੇ ਉਹ ਬੜੇ ਸ਼ਸ਼ੋ-ਪੰਜ ਦੇ ਵਿੱਚ ਨੇ ਕਿ ਉਹ ਆਖਰ ਜਿਹੜੀ ਹੈ ਜੀ ਉਹ ਕਿਹਦੀ ਗੱਲ ਮੰਨਣ। 3 ਸਾਲ ਦਾ ਸਮਾਂ ਜਿਹੜਾ ਜੀ ਉਹ ਹੋ ਗਿਆ ਜਦੋਂ ਕਿ ਇਹਨਾਂ ਨੂੰ ਨਾ ਇਹ ਪਤਾ ਲੱਗ ਰਿਹਾ ਉਹ ਹੈਗੇ ਨੇ ਜਾਂ ਨਹੀਂ ਹੈਗੇ। ਜਿਹੜਾ ਰਣਜੀਤ ਮਸੀਹ ਉੱਥੋਂ ਬਚ ਕੇ ਆਇਆ ਸੀ ਜਿਹਨੇ ਇਹ ਗੱਲ ਆਖੀ ਸੀ ਕਿ ਉਹਦੇ ਸਾਹਮਣੇ ਉਹਨੇ ਕਿਹਾ ਸੀ ਉਹ ਚਸ਼ਮਦੀਦ ਗਵਾਹ ਆ ਕਿ ਉਹਦੇ ਸਾਹਮਣੇ ਅੱਤਵਾਦੀਆਂ ਨੇ ਜਿਹੜੇ ਆਈਸਿਸ ਦੇ ਅੱਤਵਾਦੀ ਸੀ ਉਹਨਾਂ ਨੇ ਇਹਨਾਂ 39 ਭਾਰਤੀਆਂ ਨੂੰ ਮਾਰ ਦਿੱਤਾ ਸੀ ਕਿਉਂਕਿ ਇੱਕ ਜਿਹੜਾ ਵਿਅਕਤੀ ਸੀ ਉਹ ਮਰਦਿਆਂ ਹੋਇਆ ਇਹਦੇ ਉੱਤੇ ਡਿੱਗ ਪਿਆ, ਇਹ ਉਹਦੇ ਥੱਲੇ ਆ ਗਿਆ ਤੇ ਅੱਤਵਾਦੀਆਂ ਨੇ ਸਮਝਿਆ ਕਿ ਇਹ ਵੀ ਮਰਿਆ ਹੋਇਆ ਜਿਸ ਕਰਕੇ ਉਹ ਇਹਨੂੰ ਛੱਡ ਕੇ ਚਲੇ ਗਏ ਸੀ। ਬਿਲਕੁਲ। ਤੇ ਸੁਸ਼ਮਾ ਸਵਰਾਜ ਮੇਰਾ ਖਿਆਲ ਆਪਣੇ ਬਿਆਨਾਂ ਨੂੰ ਠੁਮਣਾ ਦੇ ਕੇ ਅੱਗੇ ਲੈ ਗਈ। ਤੇ ਅੱਗੇ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਕਿ ਜਿਹੜਾ ਮਾਨਹਾਨੀ ਦਾ ਕੇਸ ਸੀ ਉਹਨਾਂ ਤੇ ਉਸਨੇ ਉਸਦਾ ਜਵਾਬ ਨਹੀਂ ਸੀ ਦਿੱਤਾ ਤੇ 10,000 ਦਾ ਜੁਰਮਾਨਾ ਠੁੱਕ ਗਿਆ। ਬਿਲਕੁਲ ਜੀ। ਐਕਚੁਅਲੀ ਜਿਹੜਾ ਜੀ ਅਰੁਣ ਜੇਤਲੀ ਹੋਰਾਂ ਨੇ ਜਿਹੜਾ ਪਿਛਲੇ ਦਿਨੀ ਉਹਨਾਂ ਦੇ ਉੱਤੇ ਇੱਕ ਹੋਰ ਜਿਹੜਾ ਜੀ ਮਾਨਹਾਨੀ ਦਾ ਕੇਸ ਕੀਤਾ ਸੀਗਾ ਕਿਉਂਕਿ ਜਿਹੜੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵਕੀਲ ਸੀਗੇ ਜੀ ਰਾਮ ਜੇਠ ਮਲਾਨੀ
ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਜੀ ਉਹ ਅਰੁਣ ਜੇਤਲੀ ਹੋਰਾਂ ਦੇ ਖਿਲਾਫ ਬੋਲ ਦਿੱਤੀਆਂ ਸੀਗੀਆਂ, ਜਿਹਦੇ ਕਰਕੇ ਉਹਨਾਂ ਨੇ 10 ਕਰੋੜ ਰੁਪਏ ਦਾ ਨਵਾਂ ਮਾਨਹਾਨੀ ਦਾ ਕੇਸ ਜਿਹੜਾ ਕਰਤਾ ਸੀ। ਇੱਕ ਪਹਿਲਾਂ ਚੱਲ ਰਿਹਾ ਸੀਗਾ, ਇਹਦੇ ਉੱਤੇ ਜਵਾਬ ਦਾਖਲ ਕਰਨ ਦੇ ਵਾਸਤੇ ਜਿਹੜੀ ਦਿੱਲੀ ਹਾਈ ਕੋਰਟ ਹੈ ਉਹਨੇ 2 ਹਫ਼ਤੇ ਦਾ ਜਿਹੜਾ ਜੀ ਉਹ ਸਮਾਂ ਦਿੱਤਾ ਸੀਗਾ, ਔਰ 2 ਹਫ਼ਤੇ ਦੇ ਦੌਰਾਨ ਜਿਹੜਾ ਸੀਗਾ ਜੀ ਇਹਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਿਹੜੇ ਵਕੀਲ ਸੀਗੇ ਜੀ ਰਿਸ਼ੀਕੇਸ਼ ਕੁਮਾਰ, ਉਹਨੇ ਜਵਾਬ ਦਾਖਲ ਕਰਨ ਦੇ ਵਾਸਤੇ ਹੋਰ ਸਮਾਂ ਮੰਗਿਆ, ਜਦੋਂ ਕਿ ਜਿਹੜੀ ਦਿੱਲੀ ਹਾਈ ਕੋਰਟ ਆ ਉਹਨੇ ਕਿਹਾ ਕਿ ਮਿੱਥੇ ਸਮੇਂ ਦੇ ਉੱਤੇ ਕਿਉਂ ਨਹੀਂ ਜਿਹੜਾ ਜਵਾਬ ਦਾਖਲ ਕੀਤਾ ਗਿਆ। ਇਹਦੇ ਕਰਕੇ ਉਹਨਾਂ ਨੇ 10,000 ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕੀਤਾ, ਜਿਹਦੇ ਤੇ ਕੇਂਦਰੀ ਮੰਤਰੀ ਦੇ ਵਕੀਲ ਮਾਨਿਕ ਡੋਗਰਾ ਨੇ ਜਿਹੜਾ ਜੀ ਉਹ ਵਿਰੋਧ ਕੀਤਾ ਸੀ। ਜੇਤਲੀ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੇ 5 ਹੋਰ ਆਗੂਆਂ ਰਾਘਵ ਚੱਡਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੇ ਸਿੰਘ ਤੇ ਦੀਪਕ ਬਾਜਪਾਈ ਦੇ ਖਿਲਾਫ ਮਾਨਹਾਨੀ ਕੇਸ ਦਰਜ ਕਰਾਇਆ ਸੀਗਾ, ਤੇ ਇਹਦੀ ਖੁੱਲੀ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਕੇਜਰੀਵਾਲ ਹੋਰਾਂ ਦੇ ਵਕੀਲ ਰਾਮ ਜੇਠ ਮਲਾਨੀ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਮੰਦੇ ਸ਼ਬਦ ਬੋਲਣ ਦੇ ਉੱਤੇ ਜੇਤਲੀ ਨੇ ਇਹ ਮਾਨਹਾਨੀ ਦਾ ਇੱਕ ਹੋਰ ਕੇਸ ਜਿਹੜਾ ਜੀ ਉਹ ਠੋਕ ਦਿੱਤਾ ਸੀਗਾ। ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਹੋਰਾਂ ਨੂੰ ਕਿਹਾ ਕਿ ਅਰੁਣ ਜੇਤਲੀ ਨੂੰ ਮਾਨਹਾਨੀ ਕੇਸ ਦੇ ਵਿੱਚ ਅਪਮਾਨਜਨਕ ਸਵਾਲ ਨਾ ਕੀਤੇ ਜਾਣ। ਜੇਠ ਮਲਾਨੀ ਦੀਆਂ ਟਿੱਪਣੀਆਂ ਨੂੰ ਗੈਰ ਸੰਜੀਦਾ, ਅਪਮਾਨਜਨਕ ਤੇ ਭੱਦਾ ਕਰਾਰ ਦਿੰਦਿਆਂ ਜਸਟਿਸ ਮਨਮੋਹਨ ਜਿਹੜੇ ਨੇ ਉਹਨਾਂ ਨੇ ਕੇਜਰੀਵਾਲ ਹੋਰਾਂ ਦੇ ਨਵੇਂ ਵਕੀਲ ਤੋਂ ਮਰਿਆਦਾ ਬਰਕਰਾਰ ਰੱਖਣ ਦੇ ਵਾਸਤੇ ਲਿਖਤੀ ਭਰੋਸਾ ਜਿਹੜਾ ਮੰਗਿਆ। ਅਦਾਲਤ ਨੇ ਕਿਹਾ ਕਿ ਜੇ ਲਿਖਤੀ ਭਰੋਸਾ ਤੋੜਿਆ ਤਾਂ ਦੂਜੀ ਧਿਰ ਨੂੰ ਅਦਾਲਤ ਜਾਣ ਦੀ ਆਗਿਆ ਜਿਹੜੀ ਆ ਉਹ ਹੋਊਗੀ। ਤੇ ਮਾਣਹਾਨੀ ਪਤਾ ਨਹੀਂ ਕਿਹਦਾ ਸੀਗਾ, ਜਿਹਦਾ ਕੋਈ ਮਾਣ ਹੀ ਨਹੀਂ, ਉਹ ਤੇ ਹਾਨੀ ਦਾ ਵੀ ਹੋ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਘਨੌਰ ਹਲਕੇ ਦੇ ਵਿੱਚ, ਉੱਥੇ ਪਾਣੀ ਬਹੁਤ ਥੱਲੇ ਚਲਾ ਗਿਆ ਤਾਂ ਚਿੰਤਾ ਬਣੀ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਜਾਂ ਤਾਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਰਿਹਾ ਜੀ ਸਾਰੇ ਜਗ੍ਹਾ ਦੇ ਉੱਤੇ, ਕੁਝ ਜਿਹੜੇ ਆ ਜੀ ਲੱਭੇ ਵੀ ਗਏ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਜੀ ਉਹ ਚਰਚਿਤ ਜਿਹੜੇ ਆ ਉਹ ਰਹੇ ਨੇ, ਔਰ ਪਰ ਜਿਵੇਂ ਗੱਲ ਇਹ ਆ ਨਾ ਜੀ ਕਿ ਗੱਲ ਮੰਨਣ ਦੀ ਆ ਕਿ ਕੋਈ ਮੰਨੇ ਕਿ ਇਹ ਹਾਲਾਤ ਜਿਹੜੇ ਆ ਜੀ ਉਹ ਕਿਉਂ ਪੰਜਾਬ ਦੇ ਬਣ ਰਹੇ ਨੇ। ਇਸ ਵਾਰੀ ਇਹ ਹੋਇਆ ਜੀ ਕਿ ਮੌਨਸੂਨ ਦੇ ਬਾਰੇ ਦੇ ਵਿੱਚ ਜਿਹੜਾ ਮੌਸਮ ਵਿਭਾਗ ਸੀਗਾ ਉਹ ਦਾਅਵੇ ਕੁਝ ਕਰੀ ਗਿਆ, ਰਿਐਲਿਟੀ ਜਿਹੜੀ ਹੈ ਜੀ ਉਹ ਕੁਝ ਨਿਕਲੀ ਹੈ। ਜਿਹੜੀ ਕੁਦਰਤ ਹੈ ਉਹ ਆਪਣੇ ਰਾਹ ਚੱਲਦੀ ਆ, ਸ਼ਾਇਦ ਉਹ ਜਿਹੜੀ ਹੈ ਜੀ ਇਸ ਸਾਇੰਸ ਦੇ ਤਰੀਕੇ ਦੇ ਨਾਲ ਨਹੀਂ ਚੱਲਦੀ। ਦਾਅਵੇ ਇਹ ਕੀਤੇ ਜਾਂਦੇ ਰਹੇ ਕਿ ਇਸ ਵਾਰੀ ਮੌਨਸੂਨ ਜਿਹੜੀ ਹੈ ਜੀ ਅਰਲੀ ਆ ਰਹੀ ਹੈ ਔਰ ਕਈ ਦਿਨ ਪਹਿਲਾਂ ਆ ਜਾਊਗੀ, ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ। ਰਾਜਸਥਾਨ ਡੁੱਬਿਆ ਫਿਰਦਾ, ਮੱਧ ਪ੍ਰਦੇਸ਼ ਦੇ ਵਿੱਚ ਮੌਤਾਂ ਦੀ ਗਿਣਤੀ 50 ਤੋਂ ਟੱਪ ਗਈ ਹੈ ਹੜ੍ਹਾਂ ਦੇ ਨਾਲ। ਪੰਜਾਬ ਵਾਲੀ ਸਾਈਡ ਦੇ ਉੱਤੇ ਮੌਨਸੂਨ ਨੇ ਅਜੇ ਕੋਈ ਦਸਤਕ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਲੋਕ ਮੂੰਹ ਚੁੱਕ ਕੇ ਤਾਂ ਨੂੰ ਜਿਹੜਾ ਜੀ ਉਹ ਅਸਮਾਨ ਦੇ ਵਿੱਚ ਬੱਦਲ ਆਉਂਦੇ ਤੇ ਜਾਂਦਿਆਂ ਨੂੰ ਜਿਹੜਾ ਉਹ ਵੇਖੀ ਜਾਂਦੇ ਆ। ਕੋਈ ਭਰਵਾਂ ਮੀਂਹ ਜਿਹੜਾ ਜੀ ਉਹ ਨਾ ਪੈਣ ਕਰਕੇ ਮੁਸੀਬਤ ਜਿਹੜੀ ਹੈ ਜੀ ਉਹ ਡੇ ਬਾਈ ਡੇ ਵੱਧਦੀ ਤੁਰੀ ਜਾ ਰਹੀ ਹੈ। ਜਿਹੜੇ ਸਬਮਰਸੀਬਲ ਟਿਊਬਵੈਲ ਨੇ ਉਹਨਾਂ ਦੇ ਜਿਹੜਾ ਜੀ ਉਹ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਬੋਰ ਜਿਹੜੇ ਨੇ ਉਹ ਡੂੰਘੇ ਕਰਾਉਣ ਦੇ ਵਾਸਤੇ ਲੱਖਾਂ ਰੁਪਏ ਹੁਣ ਜਿਹੜੇ ਦੀ ਉਹ ਖਰਚਣੇ ਪੈ ਰਹੇ ਨੇ। ਮੋਟਰਾਂ ਦਾ ਲੋਡ ਜਿਹੜਾ ਉਹ ਵਧਾਉਣਾ ਪੈ ਰਿਹਾ। ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਲੰਘਣ ਦੇ ਬਾਵਜੂਦ ਕੁਝ ਪਿੰਡਾਂ ਨੂੰ ਛੱਡ ਕੇ ਬਹੁਤੇ ਪਿੰਡਾਂ ਦੇ ਵਿੱਚ ਇਹ ਜਿਹੜਾ ਘਨੌਰ ਦਾ ਖੇਤਰ ਪੈਂਦਾ ਜੀ, ਇੱਥੇ ਪਾਣੀ ਦੀ ਸਹੂਲਤ ਜਿਹੜੀ ਨਹਿਰੀ ਪਾਣੀ ਦੀ ਸਹੂਲਤ ਹੈ ਨਹੀਂ ਗੀ ਔਰ ਲੋਕਾਂ ਨੂੰ ਟਿਊਬਵੈਲ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਹੋਣਾ ਪੈ ਰਿਹਾ। 20 ਤੋਂ 40 ਫੁੱਟ ਹੋਰ ਡੂੰਘਾ ਜਾਣ ਕਰਕੇ ਦੀ ਜਿਹੜਾ ਜੀ ਇਹ ਟਿਊਬਵੈਲ ਉਹ ਲਗਭਗ ਠੱਪ ਹੋ ਗਏ ਆ। ਖੇਤੀ ਬਚਾਉਣ ਦੇ ਵਾਸਤੇ ਲੱਖਾਂ ਰੁਪਏ ਖਰਚੇ 300 ਤੋਂ ਲੈ ਕੇ 450 ਫੁੱਟ ਤੱਕ ਡੂੰਘੇ ਸਬਮਰਸੀਬਲ ਟਿਊਬਵੈਲ ਜਿਹੜੇ ਆ ਜੀ ਉਹ ਲਵਾਏ ਜਾ ਰਹੇ ਆ। ਜਿਹੜੇ ਟਿਊਬਵੈਲ ਪਹਿਲਾਂ ਲੱਗੇ ਹੋਏ ਆ ਉਹਨਾਂ ਦੇ ਵਿੱਚ ਪਾਣੀ ਘੱਟ ਆ ਰਿਹਾ। ਡੂੰਘੇ ਟਿਊਬਵੈਲਾਂ ਦੇ ਵਿੱਚ ਪਹਿਲਾਂ 200 ਤੋਂ 280 ਫੁੱਟ ਡੂੰਘਾਈ ਤੇ ਜਿਹੜਾ ਜੀ ਉਹ ਚੱਲ ਰਹੇ ਸੀਗੇ, ਹੁਣ ਇਹ ਜਿਹੜੇ ਜੀ 450 ਫੁੱਟ ਤੱਕ ਥੱਲੇ ਜਿਹੜੇ ਆ ਉਹ ਲਿਜਾਣੇ ਪੈ ਰਹੇ ਨੇ। ਇਹ ਕੋਈ ਇੱਕ ਪਿੰਡ ਦਾ ਹਾਲ ਨਹੀਂ ਗਾ ਜੀ, ਤਕਰੀਬਨ ਦਰਜਨ ਦੇ ਕਰੀਬ ਪਿੰਡ ਨੇ ਇਸ ਨੇੜੇ ਤੇੜੇ ਦੇ ਏਰੀਏ ਦੇ ਵਿੱਚ ਜਿਨ੍ਹਾਂ ਦੇ ਟਿਊਬਵੈਲ ਜਿਹੜੇ ਆ ਉਹ ਪਾਣੀ ਛੱਡ ਗਏ ਆ। ਔਰ ਲੋਕ ਜਿਹੜੇ ਆ ਜੀ ਮੰਗ ਸਰਕਾਰ ਤੋਂ ਇਹ ਕਰ ਰਹੇ ਕਿ ਜਿਹੜੀ ਨਰਵਾਣਾ ਨਹਿਰ ਇਧਰੋਂ ਦੀ ਲੰਘਦੀ ਆ ਉੱਥੋਂ ਪਾਣੀ ਜਿਹੜਾ ਦਿੱਤਾ ਜਾਵੇ ਤਾਂ ਕਿ ਉਹ ਆਪਣੀਆਂ ਫਸਲਾਂ ਜਿਹੜੀਆਂ ਜੀ ਉਹਨਾਂ ਨੂੰ ਪਾਲ ਸਕਣ। ਝੋਨੇ ਦੇ ਸੀਜ਼ਨ ਦੇ ਵਿੱਚ ਪਾਣੀ ਦੀ ਡਾਢੀ ਲੋੜ ਜਿਹੜੀ ਆ ਜੀ ਉਹ ਪੈਂਦੀ ਆ, ਜਿਹਦੇ ਕਰਕੇ ਇਹ ਹਾਲਾਤ ਜਿਹੜੇ ਆ ਜੀ ਹਰ ਵਾਰੇ ਬਣਦੇ ਆ। ਨਿਰਭਰ ਜਿਹੜਾ ਜੀ ਉਹ ਮੌਨਸੂਨ ਦੇ ਉੱਤੇ ਹੀ ਹੋਣਾ ਪੈ ਰਿਹਾ। ਕੁਦਰਤ ਆ ਜੀ ਉਹ ਪਾਵੇ ਜਾਂ ਅੱਗੇ ਲੰਘ ਜਾਵੇ, ਇਹ ਉਹਦੇ ਉੱਤੇ ਨਿਰਭਰ ਆ ਸਾਰਾ। ਬਿਲਕੁਲ ਜੀ, ਪਰ ਅੱਜ ਤੋਂ 30-35 ਸਾਲ ਜੇ ਪਹਿਲਾਂ ਦੇਖੀਏ ਤਾਂ ਉਦੋਂ ਕੋਈ ਝੋਨਾ ਇੰਨਾ ਨਹੀਂ ਸੀ ਬੀਜਦਾ ਹੁੰਦਾ ਪੰਜਾਬ ਦੇ ਵਿੱਚ, ਤੇ ਨਾ ਜਿਹੜੇ ਲੋਕ ਆ ਇੰਨਾ ਚੌਲ ਖਾਂਦੇ ਸੀਗੇ ਤੇ ਨਾ ਹੁਣ ਖਾਂਦੇ ਆ। ਪਾਣੀ ਮੁੱਕ ਰਿਹਾ ਆ, ਪਰ ਇਹ ਨਹੀਂ ਹੁਣ ਗੁਆਂਢੀ ਦੇਸ਼ਾਂ ਦਾ ਵੀ ਖਿੱਚ ਲਿਆਉਣਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਇੱਕ ਬਦਸਲੂਕੀ ਮਾਮਲਾ ਸੀ, ਜਿਹੜਾ ਕੁੜੀ ਅੰਮ੍ਰਿਤਧਾਰੀ ਸੀ ਜਿਸ ਦੀ ਛੇੜਛਾੜ ਕੀਤੀ ਸੀ ਪੁਲਿਸ ਵਾਲੇ ਨੇ, ਤਾਂ ਪਿੰਡ ਵਾਲਿਆਂ ਨੇ
ਧਰਨਾ ਲਾ ਦਿੱਤਾ ਸੀ, ਤਾਂ ਹੁਣ ਧਰਨਾ ਚੱਕ ਲਿਆ ਗਿਆ, ਪੁਲਿਸ ਨੇ ਭਰੋਸਾ ਦਿੱਤਾ। ਦੇਖੋ ਜੀ 2 ਦਿਨ ਜਿਹੜਾ ਜੀ ਧਰਨਾ ਸੀਗਾ ਲੱਗਿਆ ਰਿਹਾ। ਇਹ ਪਿੰਡ ਜਿਹੜਾ ਜੀ ਤੇ ਪਾਤੜਾਂ ਦੇ ਨਜ਼ਦੀਕ ਜਿਹੜਾ ਉਹ ਪੈਂਦਾ ਖੇਤਲਾ ਵਾਸੀਆਂ ਨੇ ਜੀ, ਇਹਨਾਂ ਨੇ ਅੰਮ੍ਰਿਤਧਾਰੀ ਲੜਕੀ ਦੇ ਨਾਲ ਜਿਹੜਾ ਜੀ ਬਦਸਲੂਕੀ ਦੇ ਮਾਮਲੇ ਦੇ ਵਿੱਚ ਜਿਹੜਾ ਰੇਲਵੇ ਦਾ ਸੀਗਾ ਜੀ ASI ਦਿਦਾਰ ਸਿੰਘ, ਉਹਦੇ ਖਿਲਾਫ ਕਾਰਵਾਈ ਕਰਾਉਣ ਦੇ ਵਾਸਤੇ ਇਹ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਵੱਲੋਂ ਦਿੱਲੀ ਲੁਧਿਆਣਾ ਜਿਹੜਾ ਕੌਮੀ ਸੜਕ ਪੈਂਦੀ ਹੈ ਜੀ, ਇਹਦੇ ਉੱਤੇ 25 ਜੁਲਾਈ ਤੋਂ ਇਹ ਧਰਨਾ ਦਿੱਤਾ ਜਾ ਰਿਹਾ ਸੀਗਾ। ਔਰ ਇਸ ਪਾਸੇ ਲਗਾਤਾਰ ਜਿਹੜਾ ਜੀ ਉਹ ਟ੍ਰੈਫਿਕ ਬੰਦ ਹੋਣ ਕਰਕੇ ਲੋਕਾਂ ਨੂੰ ਵੱਡੀ ਮੁਸੀਬਤ ਜਿਹੜੀ ਆ ਉਹ ਆ ਰਹੀ ਸੀਗੀ। ਪੁਲਿਸ ਨੇ ਜਿਹੜਾ ਜੀ ਲੋਕਾਂ ਦੇ ਨਾਲ ਇਹ ਵਾਅਦਾ ਜਿਹੜਾ ਉਹ ਕੀਤਾ ਕਿ ਬਦਸਲੂਕੀ ਵਾਲੇ ਮਾਮਲੇ ਦੇ ਵਿੱਚ ਜਿਸ ਨੌਜਵਾਨ ਨੇ ਇਸ ਲੜਕੀ ਦੀ ਮਦਦ ਕੀਤੀ ਸੀ, ਕਿਉਂਕਿ ਪੁਲਿਸ ਉਹਨੂੰ ਵਾਹਣੀ ਪਾਈ ਫਿਰਦੀ ਸੀਗੀ ਕਿ ਉਹਦੇ ਉੱਤੇ ਕੋਈ ਜਿਹੜਾ ਜੀ ਐਕਸ਼ਨ ਨਹੀਂ ਲਿਆ ਜਾਊਗਾ, ਜਿਹਦੇ ਕਰਕੇ ਪੁਲਿਸ ਨੇ ਜਿਹੜਾ ਜੀ ਲੋਕ ਸੀਗੇ ਉਹਨਾਂ ਨੇ ਇਸ ਧਰਨੇ ਨੂੰ ਜਿਹੜਾ ਉਹ ਚੁੱਕਿਆ। ਔਰ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਇਸ ਥਾਣੇਦਾਰ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਇਸ ਮੁੰਡੇ ਤੋਂ ਕੇਸ ਜਿਹੜਾ ਜੀ ਉਹ ਵਾਪਸ ਲਿਆ ਜਾਵੇ। ਅੰਮ੍ਰਿਤਧਾਰੀ ਲੜਕੀ ਦੇ ਨਾਲ ਛੇੜਛਾੜ ਕਰਨ ਤੇ ਉਹਨੂੰ ਮੰਦੀ ਭਾਸ਼ਾ ਬੋਲਣ ਦੇ ਹੇਠ ਗ੍ਰਿਫਤਾਰ ਕੀਤਾ ਜਿਹੜਾ ਥਾਣੇਦਾਰ ਸੀਗਾ ਦਿਦਾਰ ਸਿੰਘ, ਉਹਨੂੰ 9 ਅਗਸਤ ਤੱਕ ਹੁਣ ਨਿਆਇਕ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ ਗਿਆ ਜੀ। ਐਕਚੁਅਲੀ 21 ਜੁਲਾਈ ਨੂੰ ਪਾਤੜਾਂ ਜਾ ਰਹੀ ਬੱਸ ਦੇ ਵਿੱਚ ਇਸ ਥਾਣੇਦਾਰ ਨੇ, ਜੋ ਕਿ ਸ਼ਰਾਬ ਦੇ ਨਾਲ ਉਸ ਟਾਈਮ ਰੱਜਿਆ ਹੋਇਆ ਸੀਗਾ ਜੀ, ਉਹਨੇ ਪਿੰਡ ਖੇਤਲਾ ਦੀ ਅੰਮ੍ਰਿਤਧਾਰੀ ਕੁੜੀ ਜਿਹੜੀ ਸੀ ਉਹਦੇ ਨਾਲ ਬਦਤਮੀਜ਼ੀ ਕੀਤੀ ਔਰ ਉਹਨੂੰ ਮੰਦੇ ਸ਼ਬਦ ਜਿਹੜੇ ਸੀਗੇ ਉਹ ਬੋਲੇ। ਔਰ ਇੱਕ ਨੌਜਵਾਨ ਜਿਹੜਾ ਜਸਵਿੰਦਰ ਸਿੰਘ ਸੀਗਾ ਜੀ, ਉਹਨੇ ਇਸ ਲੜਕੀ ਦੀ ਮਦਦ ਕੀਤੀ ਤੇ ਇਹ ਸਾਰੀ ਵੀਡੀਓ ਜਿਹੜੀ ਸੀ ਉਹ ਬਣਾ ਲਈ। ਜਦੋਂ ਇਹ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ, ਪਹਿਲਾਂ ਤਾਂ ਪੁਲਿਸ ਇਹ ਕਹਿੰਦੀ ਰਹੀ ਕਿ ਕੋਈ ਅਣਪਛਾਤਾ ਪੁਲਿਸ ਵਾਲਾ। ਜਦੋਂ ਮਾਮਲਾ ਜਿਹੜਾ ਸੀਗਾ ਉਹ ਭਖ ਗਿਆ, ਇਹਦੇ ਵਿੱਚ ਸਿੱਖ ਜਥੇਬੰਦੀਆਂ ਵੀ ਸ਼ਾਮਲ ਹੋ ਗਈਆਂ ਤੇ ਫਿਰ ਜਿਹੜਾ ਸੀਗਾ ਜੀ ਉਹ ਪਛਾਤਾ ਗਿਆ ਦਿਦਾਰ ਸਿੰਘ ਔਰ ਉਹਦੇ ਉੱਤੇ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ। ਪਰ ਪੁਲਿਸ ਨਾਲ ਦੀ ਨਾਲ ਜਿਹੜਾ ਜਸਵਿੰਦਰ ਸਿੰਘ ਆ ਜੀ ਉਹਨੂੰ ਵੀ ਪਰੇਸ਼ਾਨ ਕਰ ਰਹੀ ਸੀ। ਹੁਣ ਪੁਲਿਸ ਨੇ ਜਿਹੜਾ ਜੀ ਭਰੋਸਾ ਇਹ ਦਿੱਤਾ ਕਿ ਉਹਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਜੀ। ਹਾਂਜੀ, ਪਤਾ ਨਹੀਂ ਜੀ ਇਦਾਂ ਦੇ ਕਿੰਨੇ ਕੁ ਕੇਸ ਹੁੰਦੇ ਹੋਣੇ ਆ, ਪਤਾ ਨਹੀਂ ਜਿਹੜਾ ਫੜਿਆ ਗਿਆ ਉਹ ਫੜਿਆ ਗਿਆ ਤੇ ਉਹ ਸਾਹਮਣੇ ਆ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਪਾਦਰੀ ਦਾ ਕਤਲ ਹੋਇਆ ਸੀ ਜਿਸ ਦੀਆਂ ਤਾਰਾਂ ਦੂਜੇ ਦਿਨ ਹੀ ਉਹਨਾਂ ਨੇ ਬਾਹਰਲੇ ਦੇਸ਼ਾਂ ਦੇ ਨਾਲ ਜੋੜ ਦਿੱਤੀਆਂ ਸੀਗੀਆਂ ਕਿ ਬਾਹਰੋਂ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਆ, ਤੇ ਪਰ ਪੁਲਿਸ ਦੇ ਹੱਥ ਤਾਂ ਖਾਲੀ ਆ, ਪਰ ਤਲਾਸ਼ੀਆਂ ਅਜੇ ਵੀ ਜਾਰੀ ਹੈ। ਜੀ 11 ਦਿਨ ਤੋਂ ਬਾਅਦ ਅਜੇ ਵੀ ਜਿਹੜਾ ਜੀ ਪਾਦਰੀ ਕਤਲकांड ਸੀਗਾ, ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਜਿਹੜਾ ਉਹ ਮਾਰ ਰਹੀ ਹੈ। ਪੁਲਿਸ ਆਫੀਸ਼ੀਅਲੀ ਤੌਰ ਦੇ ਉੱਤੇ ਕੁਝ ਦੱਸ ਨਹੀਂ ਰਹੀ, ਪਰ ਜਿਸ ਏਰੀਏ ਦੇ ਵਿੱਚ ਇਹ ਕਤਲ ਹੋਇਆ 18 ਕਿਲੋਮੀਟਰ ਤੱਕ ਦੇ ਏਰੀਏ ਦੀਆਂ ਜਿੰਨੀਆਂ CCTV ਫੁਟੇਜ ਸੀਗੀਆਂ ਜੀ ਉਹ ਪੁਲਿਸ ਨੇ ਹਾਸਲ ਕੀਤੀਆਂ ਔਰ ਇਹਨਾਂ CCTV ਫੁਟੇਜ ਜਿਹੜੀ ਜੀ ਉਹਦੇ ਤੋਂ ਪੁਲਿਸ ਇਹ ਕਹਿੰਦੀ ਆ ਕਿ ਉਹਦੇ ਹੱਥ ਕੁਝ ਸਬੂਤ ਜਿਹੜੇ ਆ ਉਹ ਲੱਗੇ ਆ। ਔਰ ਸਬੂਤ ਕੀ ਆ, ਇਹਦੇ ਸੰਬੰਧੀ ਕੁਝ ਵੀ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਦੱਸਿਆ ਨਹੀਂ ਜਾ ਰਿਹਾ। ਜਿਹੜੇ ਇੱਥੇ ਘਰਾਂ ਦੀ ਤਲਾਸ਼ੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਪੁਲਿਸ ਨੇ ਇਹ ਕਿਹਾ ਕਿ ਨਾਲ ਲੱਗਵੇਂ ਪਿੰਡਾਂ ਦੇ ਵਿੱਚ ਵੀ ਤਲਾਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿਹੜਾ ਇੱਥੇ ਰੇਲਵੇ ਕਲੋਨੀ ਦੇ ਨਾਲ ਮੁਹੱਲੇ ਨੇ ਉਹਨਾਂ ਦੇ ਵਿੱਚ ਵੀ ਤਲਾਸ਼ੀ ਮੁਹਿੰਮ ਜਿਹੜੀ ਆ ਉਹ ਚਲਾਈ ਗਈ ਆ। ਕੁਝ ਪੁਲਿਸ ਦੇ ਸੂਤਰ ਦੱਸਦੇ ਆ ਕਿ ਜਿਹੜੀ CCTV ਫੁਟੇਜ ਆ ਉਹਦੇ ਤੋਂ ਪੁਲਿਸ ਦੇ ਹੱਥ ਕਾਫੀ ਕੁਝ ਲੱਗਿਆ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਪੁਲਿਸ ਜਿਹੜੀ ਆ ਇਸ ਮਾਮਲੇ ਦੇ ਵਿੱਚ ਕੁਝ ਖੁਲਾਸੇ ਜਿਹੜੇ ਆ ਉਹ ਕਰ ਸਕਦੀ ਹੈ। ਕਿਉਂਕਿ ਜਿਵੇਂ ਤੁਸੀਂ ਕਿਹਾ ਜੀ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੇ ਇਹ ਗੱਲ ਆਖੀ ਸੀਗੀ, ਇੱਕ ਤਾਂ 2 ਗੱਲਾਂ ਸੀਗੀਆਂ ਜੀ। ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਤਾਰ ਯੂਰਪ ਦੇ ਨਾਲ ਜੁੜੇ ਹੋਏ ਆ, ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਇਹਦੇ ਤਾਰ ਜਿਹੜੇ ਆ ਜੀ ਉਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਆ। ਇਹ ਵੀ ਕਿਹਾ ਗਿਆ ਸੀਗਾ ਕਿ ਇਹਦੇ ਵਿੱਚ ਕਿਉਂਕਿ ਨਵੀਂ ਜਿਹੜੀ ਤਕਨੀਕ ਹੈ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਦੇ ਵਿੱਚ ਸਨ ਕਤਲ ਕਰਨ ਵਾਲੇ, ਜਿਹਦੇ ਕਰਕੇ ਪੁਲਿਸ ਜਿਹੜੀ ਹੈ ਜੀ ਉਹਨੂੰ ਫੜ ਨਹੀਂ ਸਕੀ ਉਹਨਾਂ ਕਾਲਸ ਨੂੰ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜੇ ਪੁਲਿਸ ਦੇ ਹੱਥ ਕੋਈ ਲੀਡ ਲੱਗਦੀ ਆ ਤਾਂ ਇਹਦੇ ਨਾਲ ਕਈ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਆ, ਕਿਉਂਕਿ ਪੁਲਿਸ ਇਹਨਾਂ ਸਾਰੀਆਂ ਕੜੀਆਂ ਨੂੰ ਜੋੜ ਕੇ ਵੇਖ ਰਹੀ ਆ। ਉਹਦੇ ਵਿੱਚ RSS ਦੇ ਆਗੂ ਜਗਦੀਸ਼ ਗਗਨੇਜਾ ਦਾ ਕਤਲ, ਜਗੇੜਾ ਦੇ ਨੇੜੇ ਮਾਰੇ ਗਏ ਪਿਓ ਪੁੱਤ ਜਿਹੜੇ ਕਿ ਡੇਰੇ ਦੇ ਪ੍ਰੇਮੀ ਸਨ,
ਤੇ ਭੈਣੀ ਸਾਹਿਬ ਦੇ ਵਿੱਚ ਹੋਇਆ ਕਤਲ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਾਰੇ ਕਤਲਾਂ ਦੀ ਸਾਂਝ ਕਿਤੇ ਨਾ ਕਿਤੇ ਜਿਹੜੀ ਆ ਉਹ ਹੈਗੀ ਆ। ਪੁਲਿਸ ਨੇ ਥਾਂ ਦੇ ਉੱਤੇ ਜਿਹੜੇ ਪੋਸਟਰ ਨੇ ਇਹਨਾਂ ਜਿਹੜੇ ਪਹਿਲਾਂ ਕਤਲ ਹੋਏ ਆ ਉਸ ਮਾਮਲੇ ਦੇ ਵਿੱਚ ਵੀਡੀਓ ਫੁਟੇਜ ਦੇ ਰਾਹੀਂ ਜਿਹੜੀ ਇੱਕ ਦੋ ਨੌਜਵਾਨਾਂ ਦੀ ਫੋਟੋ ਆਉਂਦੀ ਆ ਉਹਦੇ ਪੋਸਟਰ ਲਾਏ ਨੇ। ਇਹ ਵੀ ਆਖਿਆ ਕਿ ਪੁਲਿਸ ਜਿਹੜੀ ਹੈ ਜੀ ਉਹ ਵੱਡੀ ਮਦਦ ਕਰੂਗੀ ਇਸ ਮਾਮਲੇ ਦੇ ਵਿੱਚ। ਪੁਲਿਸ ਦੇ ਵਿੱਚ ਨੌਕਰੀ ਦਿੱਤੀ ਜਾਊਗੀ, ਇਨਾਮ ਜਿਹੜਾ ਜੀ ਉਹ ਦਿੱਤਾ ਜਾਊਗਾ। ਪਾਦਰੀ ਕਤਲ ਵਾਲੇ ਮਾਮਲੇ ਦੇ ਵਿੱਚ ਵੀ ਪੁਲਿਸ ਹੁਣ ਜਿਹੜਾ ਉਹ ਇਨਾਮ ਰੱਖਣ ਜਾ ਰਹੀ ਹੈ। ਪਰ ਇਸ ਤਲਾਸ਼ੀ ਮੁਹਿੰਮ ਤੋਂ ਬਾਅਦ ਜਿਹੜਾ ਜੀ ਉਹ ਪੁਲਿਸ ਦੇ ਹੱਥ ਕੀ ਲੱਗਦਾ ਇਹਦੇ ਲਈ ਅਜੇ ਪੁਲਿਸ ਦੇ ਜਿਹੜਾ ਜੀ ਉਹਦੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਜਿਹੜੀ ਆ ਉਹਦੀ ਉਡੀਕ ਕਰਨੀ ਪਊਗੀ ਜੀ। ਤੇ ਅੱਗੇ ਆਪਾਂ ਇੱਕ ਬੈਂਕ ਡਾਕੇ ਦੀ ਜੇ ਗੱਲ ਕਰੀਏ, ਮੋਹਾਲੀ ਦੇ ਵਿੱਚ ਜਿਹੜਾ ਹੋਇਆ ਆ, ਤੇ ਉਹ ਡਾਕਾ ਵੀ ਜਿਹੜਾ ਕਹਿੰਦੇ ਰੱਜੇ ਪੁੱਜੇ ਘਰ ਦੇ ਮੁੰਡੇ ਵਕੀਲ ਨੇ ਮਾਰਿਆ ਉੱਥੇ। ਬਿਲਕੁਲ ਜੀ, ਐਕਚੁਅਲੀ ਹਾਲਾਂਕਿ ਉਹ ਵਕਾਲਤ ਕਰਦਾ ਜੀ, ਪ੍ਰੈਕਟਿਸ ਕਰਦਾ ਮੋਹਾਲੀ ਦੀ ਕੋਰਟ ਦੇ ਵਿੱਚ। ਜਿਹੜਾ ਲਾਅ ਪੜ੍ਹਿਆ ਹੋਇਆ ਜੀ ਉਹ ਤਾਂ ਇਹ ਕਿਹਾ ਜਾਂਦਾ ਕਿ ਲਾਅ ਦੇ ਬਹੁਤ ਐਕਸਪਰਟ ਹੁੰਦੇ ਆ। ਉਹ ਫਸ ਗਿਆ ਆਪਣੀ ਜਿਹੜਾ ਉਹ ਜਾਲ ਦੇ ਵਿੱਚ। ਦੁਪਹਿਰੇ 2:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਏ ਦੇ ਵਿੱਚ ਮੋਹਾਲੀ 'ਚ ਉਹਨੇ ਡਾਕਾ ਮਾਰਿਆ, ਜਿੱਥੋਂ ਕੋਈ 8.5 ਲੱਖ ਰੁਪਈਆ ਉਹ ਲੈ ਕੇ ਇਕੱਲਾ ਹੀ ਜਿਹੜਾ ਸੀਗਾ ਉਹ ਚਲੇ ਗਿਆ। ਉੱਥੇ ਕੋਈ ਸੁਰੱਖਿਆ ਗਾਰਡ ਨਹੀਂ ਸੀਗਾ ਬੈਂਕ ਦੇ ਵਿੱਚ। CCTV ਫੁਟੇਜ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਆ ਗਿਆ, ਪਰ ਉਹਨੇ ਮੂੰਹ ਵਗੈਰਾ ਆਪਣਾ ਬੱਧਾ ਹੋਇਆ ਸੀਗਾ ਜੀ। ਕਾਰ ਜਿਹੜੀ ਸੀਗੀ ਉਹਦੇ ਉੱਤੇ ਉਹਨੇ ਜਾਲੀ ਲਾਇਸੈਂਸ ਪਲੇਟ ਲਾਈ ਹੋਈ ਸੀਗੀ। ਲਾਇਸੈਂਸ ਪਲੇਟ ਜਿਹੜੀ ਸੀ ਉਹ ਜਾਲੀ ਵੀ ਡਿੱਗ ਪਈ। ਪਹਿਲਾਂ ਤਾਂ ਇਹ ਜਿਹੜਾ ਜੀ ਸਨੀ ਇਨਕਲੇਵ ਦਾ ਰਹਿਣ ਵਾਲਾ ਦੱਸਿਆ ਜਾਂਦਾ, ਖਰੜ ਰੋਡ ਦੇ ਉੱਤੇ, ਖਰੜ ਮੋਹਾਲੀ ਰੋਡ ਦੇ ਉੱਤੇ ਜਿਹੜੀ ਹੈ ਉਹਦੇ ਨੇੜੇ ਇੱਕ ਜਿਹੜਾ ਜੀ ਪਲਾਜ਼ਾ ਹੈ ਵੱਡਾ, ਉਹਦੀ ਪਾਰਕਿੰਗ ਦੇ ਵਿੱਚ ਇਹਨੇ ਆਪਣੀ ਗੱਡੀ ਪਾਰਕ ਕੀਤੀ। ਉੱਥੋਂ ਤੁਰ ਕੇ ਜਿਹੜਾ ਸੀਗਾ ਜੀ ਇਹ ਸਨੀ ਇਨਕਲੇਵ ਚਲੇ ਗਿਆ ਔਰ ਉੱਥੋਂ ਜਾ ਕੇ ਇਹਨੇ ਪੁਲਿਸ ਨੂੰ 100 ਨੰਬਰ ਤੇ ਫੋਨ ਕਰਤਾ ਕਿ ਉਹਦੀ ਗੱਡੀ ਚੋਰੀ ਹੋ ਗਈ ਹੈ, ਜਿੱਥੋਂ ਇਹ ਅਸਲ ਦੇ ਵਿੱਚ ਕਾਬੂ ਆ ਗਿਆ। ਪੁਲਿਸ ਨੇ ਜਿਹੜਾ ਉਹ 100 ਨੰਬਰ ਵਾਲੀ ਕਾਲ ਸੀਗੀ ਜੀ ਉਹਦੇ ਤੋਂ ਇਹ ਲੀਡ ਹਾਸਲ ਕੀਤੀ ਕਿ ਇਹ ਡਾਕਾ ਪੈਣ ਤੋਂ ਬਾਅਦ ਫੋਨ ਜਿਹੜਾ ਉਹ ਕਿਉਂ ਆਇਆ, ਔਰ ਉੱਥੋਂ ਜਿਹੜਾ ਸੀਗਾ ਇਹ ਫੜਿਆ ਗਿਆ। ਪੁਲਿਸ ਨੇ ਇਹਨੂੰ ਅਰੈਸਟ ਕੀਤਾ ਔਰ ਸਖਤੀ ਤੋਂ ਬਾਅਦ ਜਿਹੜਾ ਜੀ ਇਹਨੇ ਮੰਨ ਲਿਆ ਕਿ ਡਾਕਾ ਇਹਨੇ ਹੀ ਮਾਰਿਆ ਸੀਗਾ। ਉਹ ਕਹਿੰਦਾ ਜੀ ਕਿ ਇਸ ਵੇਲੇ ਉਹ ਤੰਗੀ ਤੁਰਸ਼ੀ ਦੇ ਵਿੱਚੋਂ ਲੰਘ ਰਿਹਾ ਸੀਗਾ, ਜਿਹਦੇ ਕਰਕੇ ਉਹਨੇ ਇਹ ਡਾਕਾ ਮਾਰਨ ਦੀ ਸਕੀਮ ਜਿਹੜੀ ਆ ਉਹ ਬਣਾਈ। ਬੈਂਕ ਲੁੱਟਣ ਦੇ ਸਮੇਂ ਉਹਨੇ ਟੋਪੀ ਪਾਈ ਹੋਈ ਸੀ, ਟੀ-ਸ਼ਰਟ ਤੇ ਜਿਹੜੀਆਂ ਜੁੱਤੀਆਂ ਉਹਨੇ ਪਾਈਆਂ ਹੋਈਆਂ ਸੀ, ਟੋਪੀ, ਇਹ ਸਾਰਾ ਕੁਝ ਜਿਹੜਾ ਸੀਗਾ ਉਹ ਉਹਨੇ ਗੱਡੀ ਦੇ ਵਿੱਚ ਜਿਹੜਾ ਸੀਗਾ ਉਹ ਛੱਡਤਾ। ਜਿਹੜੀ ਪੁਲਿਸ ਸੀ ਉਹਨੇ ਜਿਹੜੀ ਮਾਲ ਦੇ ਵਿੱਚ ਮਨਜਿੰਦਰ ਦੀ ਗੱਡੀ ਜਿਹੜੀ ਸੀਗੀ ਜੀ ਉਹ ਮਿਲੀ, ਉਹਦੇ ਵਿੱਚ ਉਹਦਾ ਸਮਾਨ ਵੀ ਜਿਹੜਾ ਮਿਲ ਗਿਆ। ਤੇ ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹ ਸਮਾਨ ਲੈ ਕੇ ਮਨਜਿੰਦਰ ਦੇ ਘਰੇ ਚਲੇ ਗਏ ਸ਼ਾਮ ਨੂੰ। ਔਰ ਜਦੋਂ ਜਿਹੜੀ ਟੋਪੀ ਤੇ ਜੁੱਤੀਆਂ ਜਿਹੜੀਆਂ ਉਹ ਦਿੱਤੀਆਂ ਤੇ ਉਹਦੀ ਘਰਵਾਲੀ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਜੀ ਵੀ ਇਹ ਤਾਂ ਮਨਜਿੰਦਰ ਦੇ ਆ, ਇਹ ਕਿੱਥੋਂ ਜਿਹੜਾ ਜੀ ਮਿਲੇ। ਤਾਂ ਉਹਨੇ ਉੱਥੋਂ ਜਿਹੜਾ ਸੀਗਾ ਜੀ ਪੁਲਿਸ ਨੇ ਫਿਰ ਸਾਰਾ ਕੁਝ ਜਿਹੜਾ ਜੀ ਅੱਗੇ ਤੋਂ ਅੱਗੇ ਫੜ ਲਿਆ। ਉਹਦੇ ਕੋਲੋਂ ਪਿਸਟਲ, ਮੋਬਾਈਲ, ਗੱਡੀ ਦੀ ਚਾਬੀ, ਗਲਵਜ਼ ਜਿਹੜੇ ਜੀ ਉਹ ਸਾਰੇ ਬਰਾਮਦ ਹੋ ਗਏ। ਇਹ ਜਿਹੜਾ ਮਨਜਿੰਦਰ ਸਿੰਘ ਆ ਜੀ ਇਹ ਜ਼ੀਰੇ ਦੇ ਆੜਤੀ ਦਾ ਮੁੰਡਾ ਜਿਹੜਾ ਜੀ ਉਹ ਦੱਸਿਆ ਜਾਂਦਾ ਹੈ, ਜਿਹਦਾ ਨਾਮ ਜਸਵੰਤ ਸਿੰਘ ਹੈ। ਜਸਵੰਤ ਸਿੰਘ ਦਾ ਮੁੰਡਾ ਸੀਗਾ ਜੀ ਮਨਜਿੰਦਰ ਸਿੰਘ। ਉਹਨੇ ਇਹ ਕੰਮ ਕੀਤਾ ਜੀ। ਉਹਦੇ ਪਿਓ ਕਹਿੰਦਾ ਉਹਦਾ ਕਿ ਉਹ ਡਿਪਰੈਸ਼ਨ ਦੇ ਵਿੱਚ ਆ। ਹੁਣ ਡਿਪਰੈਸ਼ਨ ਦੇ ਵਿੱਚ ਕੋਈ ਬੰਦਾ ਡਾਕਾ ਜਿਹੜਾ ਜੀ ਉਹ ਕਿਉਂ ਮਾਰੂਗਾ ਇਹ ਸਮਝ ਨਹੀਂ ਆਈ। 25 ਕਿੱਲੇ ਜ਼ਮੀਨ ਜਿਹੜੀ ਆ ਜੀ ਇਹਦੀ ਹੈਗੀ ਆ, ਲਾਅ ਕੀਤਾ ਹੋਇਆ ਔਰ ਮੋਹਾਲੀ ਦੀ ਅਦਾਲਤ ਦੇ ਵਿੱਚ ਇਹ ਪ੍ਰੈਕਟਿਸ ਕਰਦਾ ਸੀਗਾ। ਜੇ ਉਹ ਡਿਪਰੈਸ਼ਨ ਦੇ ਵਿੱਚ ਹੈ ਤੇ ਫਿਰ ਪ੍ਰੈਕਟਿਸ ਜਿਹੜੀ ਆ ਜੀ ਉਹ ਕਿਵੇਂ ਕਰਦਾ ਸੀਗਾ ਇਹ ਨਹੀਂ ਪਤਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਇਹੋ ਜਿਹੀ ਜਗ੍ਹਾ ਦੇ ਉੱਤੇ ਬੈਠਾ ਵਿਅਕਤੀ ਜਿਹੜਾ ਜੀ ਉਹ ਡਾਕੇ ਬਾਰੇ ਕਿਵੇਂ ਸੋਚਦਾ ਔਰ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਫਸ ਕਿਵੇਂ ਜਾਂਦਾ ਹੈ। ਬਿਲਕੁਲ ਜੀ, ਕਹਿੰਦੇ ਕੋਈ ਵੀ ਜੁਰਮ ਕਰੋ ਤਾਂ ਉਹਦੇ ਕੁਛ ਨਾ ਕੁਛ ਤੇ ਰਹਿ ਹੀ ਜਾਂਦਾ। ਜੇ ਪੂਰਾ ਇੰਡੀਆ ਹੀ ਡਿਪਰੈਸ਼ਨ ਦੇ ਵਿੱਚ ਆ ਫਿਰ ਤਾਂ ਚਲੋ ਠੀਕ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸ ਸਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।